ਅਗਲੀ ਖਬਰ ਪਰ ਚਲੀਏ। ਕਹਿੰਦੇ ਵੀ ਇਨਫਲੇਸ਼ਨ ਨੇ ਇਸ ਸਾਲ ਜੋ ਸ਼ੌਪਰਸ ਹੈਗੇ ਆ ਉਹਨਾਂ ਨੂੰ ਕਾਫੀ ਸਕਿਊਜ਼ ਕੀਤਾ ਹੈਗਾ ਆ। ਉਹ ਫਰਨੀਚਰ ਜਾਂ ਇਲੈਕਟ੍ਰੋਨਿਕ ਦਾ ਸਮਾਨ ਨਹੀਂ ਖਰੀਦ ਰਿਹਾ, ਪਰ ਬਾਕੀ ਹੋਰ ਜੋ ਕੱਪੜੇ ਜਾਂ ਹੋਰ ਗਿਫਟ ਇਦਾਂ ਦਾ ਸਮਾਨ ਖਰੀਦ ਰਹੇ ਹੈਗੇ। ਓਵਰਆਲ ਨੈਸ਼ਨਲ ਰਿਟੇਲ ਫੈਡਰੇਸ਼ਨ ਨੇ ਕਿਹਾ ਵੀ ਛੁੱਟੀਆਂ ਦੇ ਵਿੱਚ ਸੇਲ 8% ਜ਼ਿਆਦਾ ਹੋਊਗੀ ਪਿਛਲੇ ਸਾਲ ਨਾਲੋਂ। ਆਨਲਾਈਨ ਬਲੈਕ ਫਰਾਈਡੇ ਦੀ ਸੇਲ ਨੇ ਨਵਾਂ ਰੈਕੋਰਡ ਸੈਟਅਪ ਕੀਤਾ ਆ। 9.12 ਬਿਲੀਅਨ ਡਾਲਰ ਦੀ ਜਿਹੜੀ ਸੇਲ ਆ ਸ਼ੁੱਕਰਵਾਰ ਨੂੰ ਹੋਈ ਆ। ਈਵਨ ਦੋ ਇਨਫਲੇਸ਼ਨ ਇੰਨਾ ਹਾਈ ਆ, ਰਿਸੈਸ਼ਨ ਬਿਲਕੁਲ ਸਿਰ ਦੇ ਉੱਤੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਹੋ ਚੁੱਕੇ ਆ, ਪਰ ਲੋਕ ਧੜਾ ਜੋ ਸਮਾਨ ਆ ਉਹ ਖਰੀਦ ਰਹੇ ਹੈਗੇ ਆ। ਅਡੋਬੀ ਇੱਕ ਜੋ ਟਰੈਕ ਕਰਦੀ ਆ ਸੇਲਸ ਰਿਟੇਲ ਵੈਬਸਾਈਟਸ ਦਾ, ਉਹਨਾਂ ਨੇ ਦੱਸਿਆ ਵੀ 2.3% ਸੇਲਸ ਇਸ ਸਾਲ ਹਾਈ ਹੋਈਆਂ ਪਿਛਲੇ ਸਾਲ ਦੇ ਮੁਤਾਬਕ। ਸੋ ਲੋਕ ਬਹੁਤ ਸਾਰੇ ਜੋ ਆ ਆਪਣੇ ਕ੍ਰੈਡਿਟ ਕਾਰਡ ਧੜਾ ਯੂਜ਼ ਕਰ ਰਹੇ ਆ। ਇਹ ਤਸੀਮ ਨੂੰ ਜੋ ਕਿ ਕ੍ਰਿਸਚੀਅਨ ਰੋਮਨਸ ਨਾਮ ਦੀ ਇੱਕ ਬੀਬੀ, ਉਸਨੇ CNN ਦੋ ਬਿਜ਼ਨਸ ਦੇ ਐਨਾਲਿਸਟ ਆ ਉਹਨਾਂ ਨੂੰ ਦੱਸਿਆ। ਉਹਨਾਂ ਨੂੰ ਕਹਿੰਦੇ ਵੀ ਲੋਕ ਇਹ ਸੋਚ ਰਹੇ ਵੀ ਹੁਣ ਖਰੀਦੋ ਤੇ ਬਾਅਦ ਦੇ ਵਿੱਚ ਪੇ ਕਰ ਦਾਂਗੇ, ਦੇਖੀ ਜਾਊਗਾ। ਸੋ ਪਿਛਲੇ ਹਫਤੇ ਜਿਹੜੀ ਇੱਕ ਤਰ੍ਹਾਂ ਨਾਲ ਰੈਕਡ ਬਣਿਆ ਹੈ ਪਿਛਲੇ ਸਾਲਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਸੇਲ ਆਨਲਾਈਨ ਹੋਈ ਹੈਗੀ। ਜੀ ਬਿਲਕੁਲ। ਆ ਜਿਹੜੀ ਚੀਜ਼ ਦਾ ਤੁਸੀਂ ਜ਼ਿਕਰ ਕੀਤਾ ਵੀ ਬਾਏ ਨਾਓ ਪੇ ਲੇਟਰ, ਉਸ ਦੇ ਵਿੱਚ ਕਹਿੰਦੇ ਵੀ 78% ਵਾਧਾ ਜਿਹੜਾ ਉਹ ਹੋਇਆ ਆ। ਵੀ ਲੋਕ ਕਹਿੰਦੇ ਵੀ ਹੁਣ ਖਰੀਦ ਲਓ, ਬਾਅਦ 'ਚ ਹੌਲੀ ਹੌਲੀ ਜਿਹੜੀਆਂ ਪੇਮੈਂਟਸ ਆ ਉਹ ਬਾਅਦ ਦੇ ਵਿੱਚ ਕਰੀ ਜਾਵਾਂਗੇ। ਇਹ ਵੀ ਰੀਸੈਂਟ ਟਰੈਂਡ ਹੈਗਾ ਪਿਛਲੇ ਕੁਛ ਸਾਲਾਂ ਦੇ ਵਿੱਚ ਜਿਹੜਾ ਉਹ ਆਇਆ ਆ। ਮਹਿੰਗੀਆਂ ਚੀਜ਼ਾਂ ਲੋਕਾਂ ਨੂੰ ਖਰੀਦਣ ਦੇ ਵਿੱਚ ਸੌਖ ਇਸ ਦੇ ਵਿੱਚ ਹੋ ਜਾਂਦੀ ਆ। ਹੁਣ ਇਹ ਨਹੀਂ ਪਤਾ ਹੁੰਦਾ ਵੀ ਬਾਅਦ ਦੇ ਵਿੱਚ ਪੂਰੀਆਂ ਪੇਮੈਂਟਸ ਕਈ ਦੇ ਵੀ ਪਾਉਂਦੇ ਆ ਜਾਂ ਸਿਰਫ ਖਰੀਦਣ ਦੇ ਮਾਰੇ ਜਿਹੜੇ ਪਹਿਲੋਂ ਖਰੀਦ ਲੈਂਦੇ ਹੈਗੇ ਆ। ਇਹ ਜਿਹੜੀ ਕੰਪਨੀ ਆ ਉਹ ਕਹਿੰਦੇ ਵੀ ਸਾਡਾ ਰੈਵਨਿਊ ਵੀ 81% ਜਿਹੜਾ ਆਲਰੇਡੀ ਪਿਛਲੇ ਸਾਲ ਦੇ ਮੁਕਾਬਲੇ ਉਹ ਵਧਿਆ ਹੈਗਾ ਆ। ਕਹਿੰਦੇ ਵੀ ਇਸ ਵਾਰ ਜਿਹੜੇ ਸ਼ੌਪਰਸ ਆ ਉਹਨਾਂ ਨੇ ਟੋਇਜ਼, ਨਿਆਣਿਆਂ ਦੇ ਜਿਹੜੇ ਖਿਡੌਣੇ ਆ, ਉਹ ਕੈਟੇਗਰੀ ਦੇ ਵਿੱਚ ਕਾਫੀ ਵਾਧਾ ਹੋਇਆ। 285% ਵੱਧ ਉਸ ਦੇ ਵਿੱਚ ਇਜ਼ਾਫਾ ਹੋਇਆ। ਉਧਰ ਐਕਸਰਸਾਈਜ਼ ਦੀ ਇਕਵਿਪਮੈਂਟ ਆ ਉਸ ਦੇ ਵਿੱਚ 218% ਵਾਧਾ ਜਿਹੜਾ ਆ ਉਹ ਹੋਇਆ ਹੈਗਾ ਆ। ਆਲਦੋ ਦੇਖੋ ਚਰਚਾਵਾਂ ਆਪਾਂ ਵੀ ਕਰ ਰਹੇ ਸੀਗੇ, ਸਾਰੇ ਜਾਣੇ ਕਹਿੰਦੇ ਸੀਗੇ ਵੀ ਲੋਕਾਂ ਦੇ ਵਿੱਚ ਇਸ ਵਾਰ ਬਹੁਤੀ ਖਰੀਦੋ ਫਰੋਖਤ ਦੀ ਇੰਨੀ ਭਾਵਨਾ ਘੱਟ ਨਜ਼ਰ ਆ ਰਹੀ ਆ। ਪਰ ਮੈਨੂੰ ਲੱਗਦਾ ਜਿਹੜੇ ਇਹ ਰੈਕਡ ਹੋਇਆ ਆ, ਇਹ ਚੀਜ਼ਾਂ ਤਾਂ ਘੱਟ ਹੀ ਖਰੀਦੀਆਂ ਗਈਆਂ, ਪਰ ਮਹਿੰਗੀਆਂ ਹੋਣ ਕਰਕੇ ਜਿਹੜਾ ਪ੍ਰਾਈਸ ਟੈਗ ਆ ਇਹਦਾ 9 ਬਿਲੀਅਨ ਡਾਲਰ ਤੋਂ ਉੱਤੇ ਪਾਰ ਜਿਹੜਾ ਉਹ ਹੋ ਗਿਆ ਹੋਵੇ। ਸੋ 5.29 ਬਿਲੀਅਨ ਆਨਲਾਈਨ, ਇਹ ਜਿਹੜੇ ਪਿਛਲੇ ਸਾਲ ਦੇ ਮੁਕਾਬਲੇ, ਇਹ ਜਿਹੜਾ ਥੈਂਕਸ ਗਿਵਿੰਗ ਦਿਨ ਦੀ ਜਿਹੜੀ ਗੱਲ ਆ ਉਹ ਕਰ ਰਹੇ ਆ, ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 3% ਜਿਹੜਾ ਉਹ ਵਾਧਾ। ਅਡੋਬੀ ਨੇ ਦੱਸਿਆ ਵੀ ਉਸੇ ਦਿਨ 2 ਤੋਂ 3 ਬਿਲੀਅਨ ਜਿਹੜਾ ਆ ਉਹ ਆਨਲਾਈਨ ਇਸ ਦੇ ਵਿੱਚ ਖਰੀਦੋ ਫਰੋਖਤ ਹੋਈ ਆ। ਅੱਜ ਸਾਈਬਰ ਮੰਡੇ ਆ, ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਆ ਉਹ ਸੇਲਸ ਲੱਗਣੀਆਂ ਆ ਤੇ ਅਡੋਬੀ ਅਨੁਮਾਨ ਲਾ ਰਿਹਾ ਵੀ ਅੱਜ ਦੇ ਦਿਨ 11 ਬਿਲੀਅਨ ਡਾਲਰ ਦੀ ਜਿਹੜੀ ਸਪੈਂਡਿੰਗ ਆ ਉਹ ਹੋ ਸਕਦੀ ਆ, ਜਿਹੜੀ ਕਿ ਪਿਛਲੇ ਸਾਲ ਦੇ ਮੁਕਾਬਲੇ 5% ਵੱਧ ਹੋਵੇ।